ਖਿੱਚ ਬਣੀ ਹੁੰਦੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਹਰ ਸਿੱਖ ਅਰਦਾਸ ਇਹ ਕਰਦਾ ਹੈ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਅਸੀਂ ਜ਼ਰੂਰ ਕਰੀਏ। ਭਗਤੀ ਭਾਵਨਾ ਵੱਲ ਜਿਹੜਾ ਹੈਗਾ ਯੰਗਸਟਰ ਦਾ ਇੰਨਾ ਧਿਆਨ ਨਹੀਂ ਹੁੰਦਾ, ਉਹਨਾਂ ਦਾ ਧਿਆਨ ਫਿਲਹਾਲ ਰੰਗ ਤਮਾਸ਼ਿਆਂ ਵੱਲ ਹੁੰਦਾ ਆ। ਨਹੀਂ, ਸਾਰਾ ਕੁਝ ਬਹੁਤ ਵਧੀਆ ਆ, ਕੁਝ ਵੀ ਕੋਈ ਦਿੱਕਤ ਨਹੀਂ ਆ। ਜਦੋਂ ਅਸੀਂ ਆਪਣੇ ਦੇਸ਼ ਤੋਂ ਆਏ ਆ ਉੱਥੇ ਵੀ ਵਧੀਆ ਪ੍ਰਬੰਧ ਸੀਗੇ, ਜਦੋਂ ਇੱਥੇ ਆਏ ਆ ਸਾਰਾ ਕੁਝ ਵਧੀਆ ਕਿਉਂਕਿ ਸਾਡਾ ਜਿਹੜਾ ਹੈਗਾ ਮੇਨ ਮੋਟਿਵ ਆ ਉਹ ਦਰਸ਼ਨ ਦੀਦਾਰੇ ਕਰਨਾ। ਹੈਲੋ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ PPTV ਔਰ ਮੈਂ ਤੁਹਾਡੇ ਨਾਲ ਇਰਫਾਨ ਸਮੋਰ। ਅਸੀਂ ਨਨਕਾਣਾ ਸਾਹਿਬ ਮੌਜੂਦ ਹਾਂ, ਜਨਮ ਅਸਥਾਨ, ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਦੇ ਵਿਊਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਸ ਟਾਈਮ ਮੇਰੇ ਨਾਲ ਦੋ ਚੜ੍ਹਦੇ ਪੰਜਾਬ ਦੇ ਗੱਭਰੂ ਜਵਾਨ ਮੌਜੂਦ ਨੇ ਔਰ ਇਹ ਪਹਿਲੇ ਨੌਜਵਾਨ ਮੈਂ ਵੇਖੇ ਨੇ ਜਿਹੜੇ ਇੱਥੇ ਮੌਜੂਦ ਨੇ, ਵਰਨਾ ਬਾਬਿਆਂ ਬਜ਼ੁਰਗਾਂ ਨਾਲ ਹੀ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਤੇ ਅੱਜ ਯੰਗਸਟਰਸ ਨਾਲ ਹੁਣ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਥੇ ਵੈਲਕਮ ਕਹਾਂਗੇ ਔਰ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਨਾ ਮਾਣ ਬਖਸ਼ ਰਹੇ ਹੋ ਤੇ ਲੋਕਾਂ ਨੂੰ ਜੋ ਆਪਣੇ ਆਵਾਮ ਨੂੰ ਜੋ ਦਿਖਾ ਰਹੇ ਹੋ, ਜੋ ਇੱਥੇ ਪਿਆਰ ਮਿਲਦਾ ਹੈ, ਜਿਸ ਤਰ੍ਹਾਂ ਲੋਕਾਂ ਦੇ ਜਿਹੜੇ ਹੈਗੇ ਆ ਭਾਵਨਾਵਾਂ ਹੈਗੀਆਂ ਨੇ ਆ ਕੇ ਉਹ ਸਾਰਾ ਦਿਖਾ ਰਹੇ ਹੋ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਅੱਛਾ, ਨਾਮ ਕੀ ਆ ਆਪਣਾ? ਸਤਨਾਮ ਸਿੰਘ ਹੈ ਜੀ ਮੇਰਾ ਨਾਮ। ਅੱਛਾ, ਕੀ ਕਰਦੇ? ਮੈਂ ਚੈਨਲ 'ਚ ਹੀ ਕੰਮ ਕਰਦਾ ਜੀ, YouTube ਚੈਨਲ ਹੈ। ਅੱਛਾ, ਯੂਟਿਊਬਰ ਹੋ? ਹਾਂਜੀ, ਜ਼ਬਰਦਸਤ ਜੀ। ਕੀ ਨਾਮ ਆ, ਜ਼ਰਾ ਪ੍ਰੋਮੋਸ਼ਨ ਹੋ ਜਾਏ ਮੇਰੇ ਵੀਰ ਦਾ। ਸਤਨਾਮ ਸਿੰਘ ਮੇਰਾ ਨਾਮ ਹੈ ਜੀ। YouTube ਸਾਡਾ ਚੈਨਲ ਹੈਗਾ ਪੰਜਾਬੀ ਲੋਕ ਚੈਨਲ, ਜਿਹੜਾ YouTube ਤੇ Facebook ਦੋਨਾਂ ਤੇ ਚੱਲਦਾ ਹੈ। ਤਕਰੀਬਨ ਦੋਨਾਂ ਦੇ ਸਾਡੇ 2.5 ਮਿਲੀਅਨ ਜਿਹੜੇ ਹੈਗੇ ਨੇ ਫੋਲੋਅਰਸ ਹੈਗੇ। ਅੱਛਾ, ਜ਼ਬਰਦਸਤ ਜੀ। ਤੁਹਾਡਾ ਨਾਮ ਕੀ ਆ ਭਾਜੀ? ਮਨਵਿੰਦਰ ਸਿੰਘ ਜੀ। ਤੁਸੀਂ ਵੀ ਯੂਟਿਊਬਰ ਹੋ? ਜੀ ਜੀ। ਅੱਛਾ ਜੀ, ਦੋਨੇ ਵਲੌਗਰ ਨੇ ਔਰ ਤੁਹਾਡੀ ਆਵਾਜ਼ ਤੇ ਜ਼ਾਹਿਰ ਜਿਹੀ ਗੱਲ ਆ, ਇਨਫਲੂਐਂਸਰ ਹੋ ਤੁਸੀਂ, ਇੱਕ ਅਸਰ ਰੱਖਦੀ ਹੈ ਔਰ ਲੋਕਾਂ ਤੱਕ ਜਾਂਦੀ ਹੈ। ਤੇ ਇੱਥੇ ਕਿੰਜ ਪਲਾਨ ਬਣਿਆ ਆਉਣ ਦਾ? ਪਹਿਲੀ ਵਾਰ ਬਣਿਆ ਜਾਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ? ਹਾਂ, ਬਿਲਕੁਲ ਪਹਿਲੀ ਵਾਰੀ ਪਲਾਨ ਬਣਿਆ ਸੀ ਜੀ। ਕੁਝ ਲੋਕਾਂ ਨੇ ਪਲਾਨ ਜਿਨ੍ਹਾਂ ਨਾਲ ਬਣਿਆ ਸੀਗਾ ਪਲਾਨ, ਉਹਨਾਂ ਤੋਂ ਸਾਨੂੰ ਪਤਾ ਲੱਗਿਆ ਜਦੋਂ ਕਿ ਨਨਕਾਣਾ ਸਾਹਿਬ ਦੇ ਲਈ ਇਸ ਤਰ੍ਹਾਂ ਜਥਾ ਜਾ ਰਿਹਾ ਤਾਂ ਫਿਰ ਮਨ ਵਿੱਚ ਵਲਵਲਾ ਤਾਂ ਹੁੰਦਾ ਹੀ ਆ, ਖਿੱਚ ਬਣੀ ਹੁੰਦੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਹਰ ਸਿੱਖ ਅਰਦਾਸ ਇਹ ਕਰਦਾ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਅਸੀਂ ਜ਼ਰੂਰ ਕਰੀਏ। ਸੋ ਜਦੋਂ ਪਤਾ ਲੱਗਦਾ ਕਿ ਕੋਈ ਜਥਾ ਜਾ ਰਿਹਾ ਤਾਂ ਫਿਰ ਅਸੀਂ ਵੀ ਪਲਾਨ ਬਣਾ ਲਿਆ, ਜੋ ਕਾਰਵਾਈ ਸੀਗੀ ਉਹ ਕਰਕੇ ਇੱਥੇ ਅੱਜ ਪਹੁੰਚ ਗਏ ਅਸੀਂ। ਅੱਛਾ, ਮੈਂ ਸਪੈਸ਼ਲੀ ਤੁਹਾਨੂੰ ਇੱਥੇ ਰੋਕਿਆ ਔਰ ਰੋਕਣ ਦੀ ਇੱਕ ਖਾਸ ਵਜ੍ਹਾ ਹੈ। ਵਜ੍ਹਾ ਇਹ ਹੈ ਕਿ ਮੈਂ ਇੱਥੇ ਦੇਖ ਰਿਹਾ ਅਕਸਰ ਬਜ਼ੁਰਗ ਲੋਕ ਆ ਰਹੇ ਨੇ ਔਰ ਓਵਰ ਏਜ ਲੋਕ ਆ ਰਹੇ ਨੇ, ਠੀਕ ਹੈ, ਏਜਡ ਲੋਕ ਆ ਰਹੇ ਨੇ, ਯੰਗਸਟਰਸ ਨਹੀਂ ਆ ਰਹੇ ਇੱਥੇ, ਬਹੁਤ ਘੱਟ, ਕੋਈ ਇੱਕਾ ਦੁੱਕਾ ਨਜ਼ਰ ਆ ਰਿਹਾ। ਇਹਦੀ ਕੀ ਵਜ੍ਹਾ ਹੈ? ਯੰਗਸਟਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਬਹੁਤੇ ਲੋਕ ਹੈਗੇ ਨੇ ਪੰਜਾਬ ਤੋਂ ਅਸੀਂ ਦੇਖੀਏ ਤਾਂ ਬਾਹਰ ਹੋਰ ਕੰਟਰੀਜ਼ ਦੇ ਵਿੱਚ ਜਾਂਦੇ ਆ ਆਪਣੇ, ਹੈ ਨਾ, ਕੰਮਾਂ ਕਾਰਾਂ ਦੇ ਲਈ, ਤਾਂ ਕੁਝ ਲੋਕਾਂ ਦੇ ਮਨ ਵਿੱਚ ਇੱਕ ਡਰ ਵੀ ਹੁੰਦਾ ਹੈ ਕਿ ਜੇ ਪਾਕਿਸਤਾਨ ਅਸੀਂ ਜਾਂਦੇ ਹਾਂ ਕਿਉਂਕਿ ਹੋਰ ਸਾਡਾ ਕੰਟਰੀ 'ਚ ਵੀਜ਼ਾ ਨਹੀਂ ਲੱਗਣਾ ਇਸ ਤਰ੍ਹਾਂ ਦਾ। ਜਾਂ ਹੁਣ ਇਹ ਜਿਹੜੀ ਹੈਗੀ ਹੈ ਇੱਕ ਭਗਤੀ ਭਾਵਨਾ ਵਾਲੀ ਵੀ ਜਿਹੜੀ ਜਗ੍ਹਾ ਆ, ਭਗਤੀ ਭਾਵਨਾ ਵੱਲ ਜਿਹੜਾ ਹੈਗਾ ਯੰਗਸਟਰ ਦਾ ਇੰਨਾ ਧਿਆਨ ਨਹੀਂ ਹੁੰਦਾ, ਉਹਨਾਂ ਦਾ ਧਿਆਨ ਫਿਲਹਾਲ ਰੰਗ ਤਮਾਸ਼ਿਆਂ ਵੱਲ ਹੁੰਦਾ ਆ। ਜਦੋਂ ਉਮਰ ਲੰਘਦੀ, ਉਮਰ ਦੇ ਤਕਾਜ਼ਾ ਹੁੰਦਾ ਹੈ, ਜਦੋਂ ਉਮਰ ਬੀਤਦੀ ਜਾਂਦੀ ਬੰਦੇ ਦਾ, ਫਿਰ ਧਿਆਨ ਭਗਤੀ ਭਾਵਨਾ ਵੱਲ ਹੁੰਦਾ। ਕਿਤੇ ਨਾ ਕਿਤੇ ਇਹ ਕਾਰਨ ਹੋ ਸਕਦੇ, ਮੈਂ ਨਹੀਂ ਕਹਿੰਦਾ ਕਿ ਇਹੀ ਕਾਰਨ ਨੇ, ਪਰ ਇਹ ਕਾਰਨ ਹੋ ਸਕਦੇ ਆ। ਅੱਛਾ, ਨਹੀਂ, ਇਹ ਜਿਹੜੀ ਤੁਸੀਂ ਕਿਹਾ ਨਾ ਕਿ ਹੋ ਸਕਦਾ, ਮੈਂ ਕੁਝ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸਾਂ ਔਰ ਉਹ ਇਸ ਬਾਰੇ 'ਚ ਬਹੁਤ ਵਰਡ ਸਨ, ਪਰੇਸ਼ਾਨ ਸਨ, ਠੀਕ ਹੈ। ਉਹਨਾਂ ਨੇ ਪਰੇਸ਼ਾਨੀ ਦਾ ਇਜ਼ਹਾਰ ਵੀ ਕੀਤਾ, ਕਹਿ ਰਹੇ ਸੀ ਜੀ ਸਾਡੀ ਯੂਥ ਨਹੀਂ ਆ ਰਹੀ। ਯੂਥ ਦਾ ਇੱਕ ਮਾਈਂਡਸੈਟ ਬਣਾਇਆ ਜਾ ਰਿਹਾ, ਤੁਸੀਂ ਪਾਕਿਸਤਾਨ ਜਾਓਗੇ ਤੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗ ਜਾਊਗੀ ਜਾਂ ਸਕੈਨ ਹੋ ਜਾਊਗਾ, ਫਿਰ ਕਿਸੇ ਦੂਸਰੀ ਕੰਟਰੀ ਨਹੀਂ ਜਾ ਸਕੋਗੇ। ਤੇ ਇਹ ਚੀਜ਼ ਉੱਥੇ ਹੋ ਰਹੀ ਹੈ? ਨਹੀਂ, ਬਿਲਕੁਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ। ਇਸ ਤਰ੍ਹਾਂ ਦਾ ਅਸੀਂ ਬਹੁਤ ਸਾਰੀ ਚੀਜ਼ਾਂ ਲੋਕ ਦੇਖਦੇ ਆ, ਜਿਹੜੇ ਹੁਣ ਤੁਸੀਂ ਵੀ ਪਾਕਿਸਤਾਨ ਦੇ ਰਹਿਣ ਵਾਲੇ ਹੋ, ਤੁਸੀਂ ਕਿਹੜਾ ਨਹੀਂ ਕਿਸੇ ਹੋਰ ਕੰਟਰੀ ਵਿੱਚ ਜਾਂਦੇ? ਬਿਲਕੁਲ ਜਾਂਦੇ, ਤੁਸੀਂ ਵੀ ਜਾਂਦੇ ਹੋ ਤੇ ਸਾਡੀਆਂ ਸਰਕਾਰਾਂ ਬਹੁਤ ਸਪੋਰਟ ਕਰਦੀਆਂ। ਸਾਡੀਆਂ ਸਰਕਾਰਾਂ ਨੇ ਜੇ ਸਾਨੂੰ ਭੇਜਿਆ ਤਾਂ ਹੀ ਅਸੀਂ ਆਏ ਆ, ਅਸੀਂ ਕੋਈ ਇਲੀਗਲ ਤਰੀਕੇ ਨਾਲ ਤਾਂ ਆਏ ਨਹੀਂ, ਹੈ ਨਾ, ਲੀਗਲੀ ਆਏ ਆ। ਜੇ ਸਰਕਾਰਾਂ ਭੇਜ ਰਹੀਆਂ ਤਾਂ ਬਿਲਕੁਲ ਫਿਰ ਵੀਜ਼ੇ ਲੱਗਣਗੇ ਹੀ। ਸੋ ਪਰਮਾਤਮਾ ਦੇ ਉੱਤੇ ਭਰੋਸਾ ਰੱਖ ਕੇ ਜੇ ਗੁਰੂ ਨਾਨਕ ਜੀ ਦੇ ਅਸੀਂ ਪੁਰਬ ਮਨਾਉਣ ਆਏ ਆ ਤਾਂ ਅਸੀਂ ਭਰੋਸਾ ਵੀ ਸਾਡਾ ਅਕੀਦਾ ਹੈ ਤੇ ਸਾਡੇ ਕਾਰਜ ਵੀ ਅੱਗੇ ਉਹੀ ਰਾਸ ਕਰਨਗੇ ਫਿਰ। ਅੱਛਾ, ਸਿਰਫ ਇੱਥੇ ਆਪਣਾ ਸੈਲੀਬ੍ਰੇਸ਼ਨਸ ਹਿੱਸਾ ਲੈ ਰਹੇ ਹੋ ਔਰ ਤਕਰੀਬਾਤ ਵਗੈਰਾ 'ਚ, ਜਾਂ ਰਿਕਾਰਡਿੰਗ ਨਾਲ ਚੱਲ ਰਹੀ ਹੈ, ਵਲੌਗਸ ਵਗੈਰਾ? ਬਿਲਕੁਲ ਹਾਂ, ਜੋ ਸਾਨੂੰ ਵਧੀਆ ਲੱਗਦਾ, ਆਕਰਸ਼ਿਤ ਕਰਦੀਆਂ ਚੀਜ਼ਾਂ, ਸਾਡਾ ਵੀ ਮਨ ਕਰਦਾ ਕਿ ਆਪਣੇ ਜਿਹੜੇ ਹੈਗੇ ਲੋਕਾਂ ਨਾਲ, ਜਿਹੜੇ ਸਾਡੇ ਫੋਲੋਅਰਸ ਜੁੜੇ ਹੋਏ ਉਹਨਾਂ ਦੇ ਨਾਲ ਸਾਂਝਾ ਕਰੀਏ, ਤਾਂ ਬਿਲਕੁਲ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਕਵਰ ਕਰਦੇ ਹਾਂ ਇੱਕ ਪੋਜ਼ਿਟਿਵ ਵੇ ਤੋਂ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਜ਼ਿਆਦਾ ਖੁੱਲ੍ਹਣ, ਲੋਕਾਂ ਦਾ ਪਿਆਰ ਆਪਸ ਵਿੱਚ ਵਧੇ ਤੇ ਜਿਸ ਤਰ੍ਹਾਂ ਅਸੀਂ ਅਰਦਾਸ ਕਰਦੇ ਹਾਂ ਕਿ ਖੁੱਲ੍ਹੇ ਦਰਸ਼ਨ ਹੋਣ ਗੁਰੂ ਧਾਮਾਂ ਦੇ, ਤੇ ਪ੍ਰਮਾਤਮਾ ਕਰੇ ਕਿ ਇਹਨਾਂ ਕੋਸ਼ਿਸ਼ਾਂ ਦੇ ਸਦਕਾ ਇੱਕ ਦਿਨ ਇਹ ਲਾਂਘੇ ਸਾਰੇ ਖੁੱਲ੍ਹ ਜਾਣ ਤੇ ਪ੍ਰਮਾਤਮਾ ਦੇ ਜਿਹੜੇ ਘਰ ਦੇ ਦਰਸ਼ਨ ਨੇ ਖੁੱਲ੍ਹੇ ਤਰੀਕੇ ਨਾਲ ਹੋਣ। ਅੱਛਾ ਭਾਜੀ, ਦੱਸਿਓ ਜੇ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਤੇ ਕੀ ਪਲਾਨ ਹੈ ਕੋਈ ਉੱਧਰ ਦਾ ਪਲਾਨ? ਕਰਤਾਰਪੁਰ ਸਾਡੇ ਕੋਲ ਤਾਂ ਇੱਥੋਂ ਹੀ ਜਾਣ ਦਾ ਪਲਾਨ ਹੈਗਾ, ਅਸੀਂ ਹੁਣ ਤਾਂ ਇੱਥੋਂ ਹੀ ਹੋ ਕੇ ਜਾਵਾਂਗੇ। ਜੀ, ਜ਼ਬਰਦਸਤ ਹੋ ਗਿਆ। ਹਾਂ, ਬਿਲਕੁਲ, ਦਰਸ਼ਨ ਸਾਡੇ ਦੀਦਾਰੇ ਅਸੀਂ ਇੱਥੋਂ ਹੀ ਕਰਨੇ ਹੀ ਆ।
ਤੇ ਬਾਕੀ ਸੰਗਤਾਂ ਵੀ ਬਹੁਤ ਉਤਸ਼ਾਹ ਹੈ। ਸੰਗਤਾਂ ਦੇ ਵਿੱਚ ਪਹਿਲਾਂ ਵੀ ਲਾਂਘਾ ਖੁੱਲਿਆ ਸੀ, ਬੜਾ ਉਤਸ਼ਾਹ ਸੀ ਤੇ ਕੋਵਿਡ ਪੈਂਡੇਮਿਕ ਕਰਕੇ ਬਾਅਦ ਵਿੱਚ ਨਹੀਂ ਹੋ ਸਕਿਆ ਤੇ ਹੁਣ ਸਾਡੀ ਸਰਕਾਰਾਂ ਨੇ ਫਿਰ ਐਫਰਟ ਕੀਤਾ ਹੈ ਤੇ ਬਹੁਤ ਲੋਕ ਖੁਸ਼ ਆ। ਅੱਛਾ, ਤੇ ਤੁਸੀਂ ਹੁਣ ਇੱਥੋਂ ਜਾਓਗੇ ਕਰਤਾਰਪੁਰ, ਤੇ ਪਹਿਲਾਂ ਜਦੋਂ ਜਿੱਦਾਂ ਖੁੱਲਿਆ ਜਿੱਦਾਂ ਸੀ ਸਾਰਾ ਇਹ ਪ੍ਰੋਗਰਾਮ ਬਣਦਾ ਰਹੇਗਾ, ਜੋ ਜਥੇ ਦਾ ਪ੍ਰੋਗਰਾਮ ਬਣਿਆ ਉਹਦੇ ਮੁਤਾਬਕ ਅਸੀਂ ਪ੍ਰੋਟੋਕੋਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰਾ ਉਸ ਕਰਾਂਗੇ। ਅੱਛਾ, ਜ਼ਰਾ ਸਕੇਜੂਲ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਵਿਊਅਰਸ ਦੇਖ ਰਹੇ ਨੇ, ਉਹਨਾਂ ਨਾਲ ਜ਼ਰਾ ਸਕੇਜੂਲ ਸ਼ੇਅਰ ਕਰ ਦਿਓ। ਮੈਨੂੰ ਬਹੁਤ ਜ਼ਿਆਦਾ ਨਹੀਂ ਪਤਾ ਹੈਗਾ ਇਸ ਚੀਜ਼ ਬਾਰੇ, ਮਤਲਬ ਤੁਸੀਂ ਫਸਟ ਟਾਈਮ ਆਏ ਆ। ਕਿੱਥੇ ਕਿੱਥੇ ਜਾਣਾ? ਸਾਰੇ ਜਿਹੜੇ ਗੁਰੂ ਧਾਮਾਂ ਦੀ ਯਾਤਰਾ ਅਸੀਂ ਕਰਨੀ ਆ, ਜੋ ਇੱਥੇ ਗੁਰੂ ਧਾਮ ਹੈਗੇ ਨੇ, ਜਿੱਦਾਂ ਜਿੱਦਾਂ ਸਾਡੇ ਜਿਹੜੇ ਜਥੇ ਦੇ ਆਗੂ ਹੈਗੇ ਨੇ, ਜਿੱਦਾਂ ਉਹ ਦੱਸਣਗੇ ਸਾਨੂੰ ਗਾਈਡ ਕਰਦੇ ਰਹਿਣਗੇ, ਅਸੀਂ ਉਸ ਤਰ੍ਹਾਂ ਚੱਲਦੇ ਰਹਾਂਗੇ। ਕਿੰਨੇ ਦਿਨ ਦਾ ਇਹ ਪਲਾਨ ਹੈ ਪੂਰਾ ਤੁਹਾਡਾ? ਇਹ 26 ਤਰੀਕ ਤੱਕ ਦਾ ਜਿਹੜਾ ਹੈਗਾ ਤਕਰੀਬਨ 10 ਦਿਨ ਦਾ ਜਿਹੜਾ ਵੀਜ਼ਾ ਮਿਲਿਆ ਹੋਇਆ, ਉਸ ਦੇ ਦੌਰਾਨ ਜੋ ਵੀ ਰਹੇਗਾ ਸਿਸਟਮ, ਜੋ ਪ੍ਰਬੰਧ ਰਹਿਣਗੇ, ਜਿਸ ਤਰ੍ਹਾਂ ਸ਼ਡਿਊਲ ਰਹੇਗਾ ਉਹਦੇ ਨਾਲ ਅਸੀਂ ਦਰਸ਼ਨ ਕਰਾਂਗੇ। ਤੇ ਪਾਕਿਸਤਾਨ ਕਿਦਾਂ ਦਾ ਲੱਗਾ? ਬਿਲਕੁਲ ਇੱਕੋ ਜਿਹਾ ਹੈਗਾ, ਭਾਰਤ ਵੀ ਇੱਕੋ ਜਿਹਾ, ਪਾਕਿਸਤਾਨ ਵੀ ਉਹੀ ਹੈ, ਉਸੇ ਤਰ੍ਹਾਂ ਦੇ ਲੋਕ ਨੇ, ਉਸੇ ਤਰ੍ਹਾਂ ਦੀ ਬੋਲੀ ਹੈ। ਮਹਿਸੂਸ ਨਹੀਂ ਹੁੰਦਾ ਇੱਥੇ ਆ ਕੇ ਕਿ ਹੋਰ ਬੋਲੀ ਬੋਲਣ ਵਾਲੇ ਲੋਕ ਆ। ਹੁਣ ਤੁਹਾਡੇ ਨਾਲ ਵਿਚਾਰ ਵਟਾਂਦਰਾ ਮੈਂ ਕਰ ਰਿਹਾ, ਮੈਨੂੰ ਕੋਈ ਹੈਜ਼ਿਟੇਸ਼ਨ ਨਹੀਂ ਹੋ ਰਹੀ, ਕੋਈ ਝਿਜਕ ਨਹੀਂ ਹੋ ਰਹੀ, ਕੋਈ ਲੈਂਗੁਏਜ ਬੈਰੀਅਰ ਨਹੀਂ ਹੈਗਾ। ਬਿਲਕੁਲ ਆਪਣੇ ਜਿਹੜੇ ਮੈਂ ਵਿਚਾਰ ਆ ਬਿਲਕੁਲ ਤੇਜ਼ ਤਰਾਰ ਤਰੀਕੇ ਨਾਲ ਤੁਹਾਡੇ ਨਾਲ ਮੈਂ ਸਾਂਝੇ ਕਰ ਪਾ ਰਿਹਾ, ਮੈਨੂੰ ਕੋਈ ਦਿੱਕਤ ਨਹੀਂ ਆ ਰਹੀ। ਬਸ ਇਹ ਆ ਕਿ ਹਾਂ ਇੱਕ ਮਾਹੌਲ ਹੈ, ਤੁਹਾਡੀ ਇੱਕ ਆਪਣਾ ਤਰੀਕਾ ਜਿਉਣ ਦਾ ਥੋੜ੍ਹਾ ਬਹੁਤਾ ਫਰਕ ਤਾਂ ਹੁੰਦਾ ਹੀ। ਹੁਣ ਅਸੀਂ ਦੇਖਦੇ ਹਾਂ 5-10 ਕਿਲੋਮੀਟਰ ਦੇ ਫਰਕ ਪੈ ਜਾਂਦਾ ਸਾਡੇ ਇਲਾਕੇ ਦੇ ਵਿੱਚ ਵੀ, ਤੇ ਉਹ ਦੋ ਘਰਾਂ ਦੇ ਲਾਈਫ ਸਟਾਈਲ ਦਾ ਅਲੱਗ ਹੁੰਦਾ, ਅਲੱਗ ਫਰਕ ਹੁੰਦਾ, ਬੰਦੇ ਤੇ ਬੰਦੇ ਦਾ ਫਰਕ ਹੁੰਦਾ, ਤੇ ਇਸ ਕਰਕੇ ਫਰਕ ਹੋਣਾ ਲਾਜ਼ਮੀ ਹੈ, ਯਕੀਨਨ ਹੋਣਾ ਹੀ ਹੁੰਦਾ ਆ। ਤੇ ਪਰ ਜੋ ਹੈਗਾ ਫਿਰ ਵੀ ਆਪਣਾ ਬਣ। ਅੱਛਾ ਜੀ, ਤੇ ਸਿਕਿਉਰਿਟੀ ਦੇ ਇੰਤਜ਼ਾਮਾਤ ਵਗੈਰਾ ਕਿੱਥੇ ਕੋਈ ਹਰਡਲ ਤਾਂ ਨਹੀਂ ਪੇਸ਼ ਆਈ? ਨਹੀਂ, ਸਾਰਾ ਕੁਝ ਬਹੁਤ ਵਧੀਆ ਆ, ਕੁਝ ਵੀ ਕੋਈ ਦਿੱਕਤ ਨਹੀਂ ਆ। ਜਦੋਂ ਅਸੀਂ ਆਪਣੇ ਦੇਸ਼ ਤੋਂ ਆਏ ਆ ਉੱਥੇ ਵੀ ਵਧੀਆ ਪ੍ਰਬੰਧ ਸੀਗੇ, ਜਦੋਂ ਇੱਥੇ ਆਏ ਆ ਸਾਰਾ ਕੁਝ ਵਧੀਆ, ਕਿਉਂਕਿ ਸਾਡਾ ਜਿਹੜਾ ਹੈਗਾ ਮੇਨ ਮੋਟਿਵ ਆ ਉਹ ਦਰਸ਼ਨ ਦੀਦਾਰੇ ਕਰਨਾ। ਜਦੋਂ ਅਸੀਂ ਕਿਸੇ ਖਾਸ ਮਕਸਦ ਲਈ ਤੁਰੀਏ ਤਾਂ ਛੋਟੀ ਛੋਟੀ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਫਿਰ ਸਾਡਾ ਮਕਸਦ ਸੀਗਾ ਦਰਸ਼ਨ ਦੀਦਾਰੇ ਕਰਨਾ। ਇੰਨੇ ਲੰਮੇ ਸਮੇਂ ਤੋਂ ਅਸੀਂ ਜਦੋਂ ਮਨ ਦੇ ਵਿੱਚ ਖਿੱਚ ਹੁੰਦੀ ਹੈ ਦਰਸ਼ਨਾਂ ਦੀ, ਤਾਂ ਫਿਰ ਇਹ ਚੀਜ਼ਾਂ ਨੂੰ ਫਿਰ ਕੋਈ ਬੌਦਰ ਨਹੀਂ ਕਰਦਾ ਕਿ ਕੀ ਹੋ ਰਿਹਾ, ਛੋਟੀ ਮੋਟੀਆਂ ਚੀਜ਼ਾਂ ਅਸੀਂ ਇਗਨੋਰ ਕਰਦੇ। ਅੱਛਾ, ਤੁਸੀਂ ਉੱਥੋਂ ਆਉਂਦੇ ਹੋ ਇੱਥੇ 26 ਤਾਰੀਖ ਤੱਕ ਮੇਰੇ ਖਿਆਲ 'ਚ ਕੋਈ 8 ਕੁ ਦਿਨ ਬਣ ਜਾਂਦੇ ਨੇ, ਹਫਤਾ ਕੁ ਸਾਰਾ, ਤੇ ਸਾਰਾ ਆਉਣ ਜਾਣ ਦਾ ਇੱਥੇ ਸਟੇ ਦਾ ਟੋਟਲੀ ਕਿੰਨਾ ਕੁ ਖਰਚਾ ਹੁੰਦਾ ਵਾ? ਦੇਖੋ, ਅਸੀਂ ਤਾਂ ਅਜੇ 1 ਦਿਨ ਹੋਇਆ ਹੈ ਅੰਦਾਜ਼ਨ, ਪਰ ਖਰਚਾ ਸਾਨੂੰ ਕੋਈ ਪਰਵਾਹ ਵੀ ਨਹੀਂ ਹੈਗੀ ਇਸ ਚੀਜ਼ ਦੀ ਕਿ ਖਰਚਾ ਕਿੰਨਾ ਹੋ ਜਾਏਗਾ। ਹੁਣ ਜਦੋਂ ਵੈਸੇ ਇੱਕ ਐਸਟੀਮੇਟਡ ਤਾਂ ਕਿ ਲੋਕਾਂ ਨੂੰ ਪਤਾ ਚੱਲੇ। ਭਾਜੀ ਨਹੀਂ ਪਤਾ ਮੈਨੂੰ, ਕਿਉਂਕਿ ਅਜੇ ਜਦੋਂ 10 ਦਿਨ ਦੇ ਬਾਅਦ ਦੱਸ ਸਕਾਂਗਾ, ਸੋ ਮੈਨੂੰ ਥੋੜਾ ਜਾਣਾ ਪਿਆ, ਕਾਲੀ ਆ ਤੇ ਠੀਕ ਹੈ ਜੀ। ਵਿਊਅਰਸ ਤੁਸੀਂ ਦੇਖ ਰਹੇ ਸੀ, ਮੇਰੇ ਭਰਾ ਹਿੰਦੁਸਤਾਨ ਦੇ ਚੜ੍ਹਦੇ ਪੰਜਾਬ ਤੋਂ ਆਏ, ਮੇਰੇ ਨਾਲ ਵਿਚਾਰ ਸਾਂਝੇ ਕਰ ਰਿਹਾ ਸੀ। ਇਸ ਟਾਈਮ ਮੇਰੇ ਨਾਲ ਮੌਜੂਦ ਸੀ। ਇਹਨਾਂ ਨੂੰ ਥੋੜੀ ਜਲਦੀ ਇਹਨਾਂ ਨੂੰ ਛੱਡਨੇ, ਵਰਨਾ ਇੰਨਾ ਅੱਛਾ ਲੱਗ ਰਿਹਾ ਸੀ ਇਹਨਾਂ ਨਾਲ ਗੱਲ ਕਰਕੇ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਜਨਾਬ ਆਏ ਆ ਪਾਕਿਸਤਾਨ, ਪਤਾ ਹੀ ਨਹੀਂ ਚੱਲ ਰਿਹਾ ਕਿ ਅਸੀਂ ਕਿਸੇ ਹੋਰ ਮੁਲਕ ਦੇ ਬੰਦੇ ਨਾਲ ਗੱਲ ਕਰ ਰਹੇ ਹਾਂ। ਲੈਂਗੁਏਜ ਇੱਕ ਹੈ ਔਰ ਫੀਲਿੰਗਸ ਇੱਕ ਨੇ, ਉਸ ਤੋਂ ਇਲਾਵਾ ਕਲਚਰ ਵੀ ਇੱਕ ਹੈ। ਮੈਂ ਆਪਣੇ ਵੀਰ ਨੂੰ ਇਜਾਜ਼ਤ ਦੇਣਾ, ਔਰ ਮੈਂ ਤੁਹਾਨੂੰ ਇਹ ਦੱਸ ਰਿਹਾ ਸਾਂ ਮੇਰੇ ਵਿਊਅਰਸ ਜਿਹੜੇ ਦੇਖ ਰਹੇ ਨੇ ਕਿ ਇਹ ਬੜੀਆਂ ਸਾਰੀਆਂ ਕਨਸਪੈਰੈਂਸੀਜ਼ ਹੈ ਨੇ ਕਿ ਜਨਾਬ ਪਾਕਿਸਤਾਨ 'ਚ ਆਓਗੇ ਤੇ ਵੀਜ਼ਾ ਨਹੀਂ ਮਿਲੇਗਾ, ਕਿਸੇ ਹੋਰ ਮੁਲਕ ਦਾ ਇਹ ਹੋਏਗਾ ਉਹ ਹੋਏਗਾ। ਇਹ ਇੱਕ ਪ੍ਰੋਪੇਗੈਂਡਾ ਫੈਲਾਇਆ ਜਾ ਰਿਹਾ ਹੈ ਔਰ ਯੂਥ ਨੂੰ ਰਿਲੀਜਨ ਤੋਂ ਦੂਰ ਕੀਤਾ ਜਾ ਰਿਹਾ ਹੈ। ਇੱਕ ਬਹੁਤ ਖਤਰਨਾਕ ਅਫਸੋਸ ਨਾਲ ਗੱਲ ਹੈ ਔਰ ਬੜੀ ਦੁੱਖ ਦੀ ਗੱਲ ਹੈ। ਔਰ ਕੁਝ ਬਜ਼ੁਰਗਾਂ ਨੇ ਇੱਥੇ ਦੁੱਖ ਦਾ ਇਜ਼ਹਾਰ ਵੀ ਕੀਤਾ ਕਿ ਯਾਰ ਸਾਡੀ ਯੂਥ ਜਿਹੜੀ ਹੈ ਉਹ ਅਮਰੀਕਾ, ਕੈਨੇਡਾ, UK, USA ਨੂੰ ਤਾਂ ਪ੍ਰੈਫਰ ਕਰਦੀ ਆ, ਲੇਕਿਨ ਇੱਧਰ ਪਾਕ ਧਰਤੀ ਤੇ ਔਰ ਪਵਿੱਤਰ ਧਰਤੀ ਤੇ ਆਉਣ ਤੋਂ ਥੋੜਾ ਜਿਹਾ ਕਤਰਾਉਂਦੀ ਆ। ਸਿਰਫ ਇੱਕ ਖੌਫ ਆ, ਇੱਕ ਡਰ ਆ ਕਿ ਜਨਾਬ ਵੀਜ਼ਾ ਨਹੀਂ ਮਿਲੂਗਾ। ਲੇਕਿਨ ਦੇਖੋ ਕਿੰਨੀ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਹੈ। ਔਰ ਬੜੇ ਸਾਰੇ ਲੋਕਾਂ ਨਾਲ ਵੀ ਗੱਲਬਾਤ ਹੋਈ, ਉਹਨਾਂ ਲੋਕਾਂ ਨਾਲ ਜਿਹੜੇ ਡਿਫਰੈਂਟ ਕੰਟਰੀਜ਼ ਤੋਂ ਆਏ ਨੇ। ਹੁਣ ਥੋੜੀ ਦੇਰ ਪਹਿਲਾਂ ਇੱਕ ਜੱਥੇ ਨਾਲ ਮੇਰੀ ਗੱਲਬਾਤ ਹੋਈ ਹੈ, ਜਿਹੜੇ ਅਮਰੀਕਾ ਦੇ ਰਿਆਸਤ ਕੈਲੀਫੋਰਨੀਆ ਤੋਂ ਆਏ ਨੇ। ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਜੀ ਅਸੀਂ ਕੈਲੀਫੋਰਨੀਆ ਤੋਂ ਆਏ ਹਾਂ, ਇੱਕ ਵਾਰ ਨਹੀਂ ਆਏ, 70 ਵਾਰ ਆਏ ਹਾਂ। ਉਸ ਤੋਂ ਪਹਿਲਾਂ ਅਸੀਂ ਹਿੰਦੁਸਤਾਨ ਰਾਹੀਂ ਵੀ ਆਏ ਹਾਂ ਪਾਕਿਸਤਾਨ, ਸਾਡੇ ਵੀਜ਼ੇ ਵੀ ਇੱਥੇ ਜਨਾਬ ਲੱਗੇ ਨੇ, ਸਾਡੇ ਪਾਸਪੋਰਟ ਵੀ ਆਏ ਨੇ, ਸਕੈਨ ਵੀ ਹੋਏ ਨੇ, ਕੋਈ ਕਿਸੇ ਕਿਸਮ ਦਾ ਕੋਈ ਸਟੈਂਪ ਨਹੀਂ ਲੱਗਾ, ਕਿਤੇ ਕੋਈ ਸਕੈਨ ਨਹੀਂ ਹੋਇਆ। ਉਹਦੇ ਬਾਅਦ ਅਸੀਂ ਮੁਖਤਲਿਫ ਕੰਟਰੀਜ਼ ਦਾ ਵੀ ਵਿਜ਼ਿਟ ਕੀਤਾ ਔਰ ਈਜ਼ੀਲੀ ਫ੍ਰੀਲੀ ਵਿਜ਼ਿਟ ਕੀਤਾ ਹੈ। ਕਿਤੇ ਕੋਈ ਐਸੀ ਰੈਸਟ੍ਰਿਕਸ਼ਨ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਕੋਈ ਰੋਕ ਟੋਕ ਨਹੀਂ ਹੈ। ਸਭ ਪ੍ਰੋਪੇਗੈਂਡਾ, ਇਸ 'ਤੇ ਬਿਲਕੁਲ ਯਕੀਨ ਨਹੀਂ ਕਰਨਾ। ਔਰ ਇਸੇ ਨਾਲ ਜਨਾਬ ਤੁਹਾਨੂੰ ਮੈਂ ਇਨਵਾਈਟ ਕਰਾਂਗਾ ਨੈਕਸਟ ਟਾਈਮ ਕਿਸੇ ਦੇ ਪ੍ਰੋਪੇਗੈਂਡਾ ਹੀ ਨਹੀਂ ਆਉਣਾ ਔਰ ਇੱਥੇ ਜਨਮ ਅਸਥਾਨ ਆਉਣਾ ਹੈ, ਆ ਕੇ ਮੱਥਾ ਟੇਕੋ, ਦੇਖੋ। ਔਰ ਕੋਈ ਕਿਸੇ ਕਿਸਮ ਦਾ ਕੋਈ ਸਿਕਿਉਰਿਟੀ ਦਾ ਇਸ਼ੂ ਨਹੀਂ ਹੈ, ਕੋਈ ਡਰ ਨਹੀਂ, ਕੋਈ ਖੌਫ ਨਹੀਂ। ਯਕੀਨ ਦਿਲਾਉਣਾ, ਅਗਰ ਕੋਈ ਕਨਫਿਊਜ਼ਨ ਹੈ ਤੇ ਕਿਸੇ ਕੰਸਲਟੈਂਟ ਨਾਲ ਰਾਬਤਾ ਕਰੋ, ਰਿਸਰਚ ਕਰੋ, ਕਿਸੇ ਜਾਣਨ ਵਾਲੇ ਬੰਦੇ ਕੋਲੋਂ ਪੁੱਛੋ ਕਿ ਹਾਂ ਆਇਆ ਐਸੀ ਕੋਈ ਗੱਲ ਹੈ ਵੀ ਸਹੀ, ਜਾਂ ਸਿਰਫ ਇੱਕ ਗੱਲਾਂ ਹੀ ਨੇ, ਐਵੇਂ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।